ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਈਮੇਲ ਮੈਸੇਜ ਦੇ ਨਾਲ। ਸਾਡੀ ਪਹਿਲੀ ਈਮੇਲ ਆਈ ਹੈ ਕਨੈਕਟੀਕਟ ਤੋਂ ਵੀਰ ਕੁਲਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਤੁਹਾਡੇ 21 ਮਈ ਦੇ ਪ੍ਰੋਗਰਾਮ ਵਿੱਚ ਤੁਸੀਂ ਯਤੀ ਘੋਸ਼ ਦਾ ਆਰਟੀਕਲ ਪੜ੍ਹਿਆ। ਆਰਟੀਕਲ ਬਹੁਤ ਵਧੀਆ ਲਿਖਿਆ ਹੋਇਆ ਸੀ। ਮੇਰੇ ਇੱਕ ਅਮਰੀਕਨ ਦੋਸਤ ਨੇ ਕੁਝ ਦਿਨ ਪਹਿਲਾਂ ਹੀ ਆਰਟੀਕਲ ਮੈਨੂੰ ਦਿਖਾ ਕੇ ਪੁੱਛਿਆ ਸੀ ਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈ। ਮੈਂ ਉਸ ਨੂੰ ਕਿਹਾ ਕਿ ਇਹ ਆਰਟੀਕਲ ਬਿਲਕੁਲ ਸੱਚ ਦੱਸ ਰਿਹਾ ਹੈ। ਉਸ ਨੇ ਮੈਨੂੰ ਪੁੱਛਿਆ ਕਿ ਹੁਣ ਘੱਟ ਗਿਣਤੀਆਂ ਦਾ ਕੀ ਬਣੇਗਾ। ਮੈਂ ਉਸ ਨੂੰ ਕਿਹਾ ਕਿ ਇਹ ਤਾਂ ਹੁਣ ਵਾਹਿਗੁਰੂ ਨੂੰ ਹੀ ਪਤਾ ਹੋਵੇ। ਡਾਕਟਰ ਸਾਹਿਬ, ਤੁਸੀਂ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਯਤੀ ਘੋਸ਼ ਇੱਕ ਹਿੰਦੂ ਵੀਰ ਨੇ ਇਹ ਆਰਟੀਕਲ ਲਿਖਿਆ ਹੈ। ਮੈਂ ਆਪ ਜੀ ਤੋਂ ਮਾਫੀ ਚਾਹੁੰਦਾ ਹਾਂ ਕਿ ਮੈਂ ਆਪ ਦੁਆਰਾ ਕਹੀ ਗਈ ਗੱਲ ਵਿੱਚ ਸੋਧ ਕਰਨ ਦੀ ਗੁਸਤਾਖੀ ਕਰ ਰਿਹਾ ਹਾਂ। ਯਤੀ ਘੋਸ਼ ਇੱਕ ਹਿੰਦੂ ਪੈਨ ਹੈ। ਉਹ ਦੁਨੀਆ ਦੀ ਇੱਕ ਪ੍ਰਸਿੱਧ ਇਕਨੋਮਿਸਟ ਹੈ ਅਤੇ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈ। ਉਸਦੇ ਕਾਲਮ ਲਗਾਤਾਰਤਾ ਨਾਲ ਭਾਰਤ ਦੇ ਬਹੁਤ ਸਾਰੇ ਮੈਗਜ਼ੀਨਾਂ ਅਖਬਾਰਾਂ ਵਿੱਚ ਛਪਦੇ ਹਨ। ਉਸ ਨੂੰ 2010 ਵਿੱਚ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਵੱਲੋਂ ਡੀਸੈਟ ਵਰਕ ਰਿਸਰਚ ਪ੍ਰਾਈਜ਼ ਵੀ ਮਿਲਿਆ ਸੀ। ਪੁਲਚਕ ਦੀ ਮਾਫੀ, ਖਾਲਿਸਤਾਨ ਜਿੰਦਾਬਾਦ। ਜੀ ਡਾਕਟਰ ਸਾਹਿਬ। ਵੀਰ ਕੁਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਕਨੈਕਟੀਕਟ ਤੋਂ ਲਿਖਿਆ। ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਵੀਰ ਭੈਣਾਂ ਜਿਹੜੇ ਕਿ ਬੜੇ ਜਾਗਰੂਕ ਨੇ, ਉਹ ਜਦੋਂ ਕੋਈ ਵੀ ਨਵੀਂ ਗੱਲ ਜਾਂ ਜਿਹੜੀ ਸਾਡੇ ਵੱਲੋਂ ਕੋਈ ਗਲਤੀ ਹੁੰਦੀ ਹੈ ਉਸ ਨੂੰ ਜਿਹੜਾ ਸਾਨੂੰ ਦੱਸਦੇ ਨੇ, ਲਿਖਦੇ ਨੇ। ਔਰ ਇਹਦੇ ਵਿੱਚ ਕੋਈ ਗੁਸਤਾਖੀ ਜਾਂ ਕੋਈ ਮੁਆਫੀ ਵਾਲੀ ਗੱਲ ਨਹੀਂ ਹੈ। ਇਹ ਰਾਦਰ ਤੁਸੀਂ ਸਾਡੇ 'ਤੇ ਅਹਿਸਾਨ ਕਰਦੇ ਹੋ ਤਾਂ ਕਿ ਰੈਕਡ ਸਟ੍ਰੇਟ ਹੋਏ। ਕੋਈ ਐਸੀ ਗੱਲ ਜਿਹੜੀ ਕਿ ਕੋਰਟ, ਕਿਉਂਕਿ ਅੱਜ ਕੱਲ੍ਹ ਜੋ ਕਿਹਾ ਜਾਂਦਾ ਅਲਟੀਮੇਟਲੀ ਉਹ ਉਹਦਾ ਵੈਬ ਹੁੰਦਾ, ਇੰਟਰਨੈਟ 'ਤੇ ਅਪਲੋਡ ਹੁੰਦਾ, ਸੋ ਪਰਮਾਨੈਂਟ ਰੈਕਡ ਬਣਦਾ। ਸੋ ਕਿਸੇ ਵੀ, ਔਰ ਇਹ ਸਾਡੀ ਓਪਨ ਕਹਿਣੀ ਹੈ ਸਾਰਿਆਂ ਦੇ ਲਈ ਕਿ ਜਿੱਥੇ ਵੀ ਕਿਸੇ ਵੀਰ ਭੈਣ ਨੂੰ ਲੱਗੇ ਕਿ ਕੋਈ ਫੈਕਟ ਹਿਸਟੋਰੀਕਲੀ, ਉਹ ਭਾਵੇਂ ਹਿਸਟਰੀ ਸੈਕਸ਼ਨ ਦਾ ਜਾਂ ਸਾਡੀ ਪ੍ਰੈਜੈਂਟੇਸ਼ਨ ਦੇ ਵਿੱਚ ਕੋਈ ਐਸੀ ਗੱਲ ਜਿਹੜੀ ਕਿ ਉਹਨਾਂ ਨੂੰ ਲੱਗਦੀ ਹੈ ਵੀ ਤੱਥ ਨਹੀਂ ਹੈ, ਤੇ ਉਹ ਸਾਨੂੰ ਜ਼ਰੂਰ ਜਿਹੜਾ ਹੈ ਉਹ ਦੱਸਣ। ਔਰ ਇਹਨਾਂ ਨੇ ਪਹਿਲਾਂ ਕਿਹਾ ਵੀ ਉਹਨਾਂ ਨੇ, ਔਰ ਇਹ ਜਿਸ ਆਰਟੀਕਲ ਦਾ ਜ਼ਿਕਰ ਕੀਤਾ ਹੈ ਇਹ ਜਯਤੀ ਘੋਸ਼ ਬੀਬੀ ਜੀ ਨੇ ਲਿਖਿਆ, ਜਿਹਨੂੰ ਗਾਰਡੀਅਨ ਨੇ ਛਾਪਿਆ। ਔਰ ਉਸ ਦੇ ਵਿੱਚ ਉਹਨੇ ਬੜੀ ਸਪਸ਼ਟਤਾ ਦੇ ਨਾਲ ਬੀਬੀ ਨੇ ਇਹ ਕਿਹਾ ਕਿ ਕਿਵੇਂ ਹਿੰਦੂ ਮੈਜੋਰੀਟੇਰੀਅਨਿਜ਼ਮ ਔਰ ਕਾਰਪੋਰੇਟ ਇੰਡੀਆ ਇਹ ਜਿਹੜੇ ਨੇ ਇਹੀ ਬੈਨੀਫਿਸ਼ਰੀ ਨੇ ਇਹ ਸਾਰੇ ਤੋਂ, ਔਰ ਕਿਵੇਂ ਉਹਨਾਂ ਨੇ ਮੋਦੀ ਦੀ ਵੇਵ ਬਣਾਈ। ਸੋ ਉਹਨਾਂ ਨੇ ਆਪਣੇ ਅੰਗਰੇਜ਼ ਮਿੱਤਰ ਦਾ ਜ਼ਿਕਰ ਕੀਤਾ ਹੈ ਵੀਰ ਕੁਲਜੀਤ ਸਿੰਘ ਜੀ ਨੇ ਕਿ ਵੀ ਉਹਨਾਂ ਨੇ ਵੀ ਪੜ੍ਹ ਕੇ ਦਿਖਾਇਆ। ਸੋ ਦੇਖੋ, ਇਹ ਇੱਕ ਚੰਗੀ ਗੱਲ ਹੁੰਦੀ ਹੈ ਆਪਣੇ ਅਸੀਂ ਵਰਕ ਪਲੇਸ ਦੇ ਉੱਤੇ ਜਾਂ ਜਿੱਥੇ ਵੀ ਸਾਡਾ ਵਾਹ ਪੈਂਦਾ, ਭਾਵੇਂ ਟ੍ਰੇਨ ਹੈ, ਪਲੇਨ ਹੈ, ਜਿਵੇਂ ਮੈਨੂੰ ਟਰੈਵਲ ਕਰਨ ਦਾ ਮੌਕਾ ਮਿਲਦਾ ਹੈ। ਸੋ ਮੈਨੂੰ ਜਦੋਂ ਭਾਵੇਂ 5 ਮਿੰਟ ਦਾ ਕਿਤੇ ਮੌਕਾ ਬਣੇ, ਜੇ ਅਗਲਾ ਪਰਸਨ ਜਿਹੜਾ ਤੁਹਾਡੇ ਨੈਕਸਟ ਬੈਠਾ ਹੈ ਉਹ ਥੋੜ੍ਹੀ ਬਹੁਤ ਵੀ ਤੁਹਾਡੀ ਦਿਲਚਸਪੀ ਦਿਖਾਉਂਦਾ ਹੈ, ਅਤੇ ਮੇਰਾ ਇਹ ਹੁੰਦਾ ਹੈ ਕਿ ਵੀ ਉਤਰਨ ਤੋਂ ਪਹਿਲਾਂ ਜਹਾਜ਼ ਤੋਂ ਜਾਂ ਟ੍ਰੇਨ ਤੋਂ ਘੱਟੋ ਘੱਟ ਉਹਨੂੰ ਕੁਛ ਨਾ ਕੁਛ ਸਿੱਖਾਂ ਬਾਰੇ ਪਤਾ ਹੋਏ ਔਰ ਕੁਛ ਨਾ ਕੁਛ ਸਾਡੇ ਨਾਲ ਹੋਈਆਂ ਜ਼ਿਆਦਤੀਆਂ ਬਾਰੇ ਪਤਾ ਹੋਵੇ। ਸੋ ਇਹ ਵੀ ਵੀਰ ਜਿਹੜੇ ਨੇ ਇਹਨਾਂ ਨੇ ਜ਼ਰੂਰ ਆਪਣਾ ਐਸਾ ਸਰਕਲ ਬਣਾਇਆ ਜਿੱਥੇ ਕਿ ਜਦੋਂ ਆਰਟੀਕਲ ਕਿਸੇ ਨੇ ਦੇਖਿਆ ਉਹਨੇ ਕਿਹਾ ਹੋਣਾ ਕਿ ਵੀ ਮੇਰੇ ਦੋਸਤ ਕੁਲਜੀਤ ਸਿੰਘ ਤਾਂ ਗੱਲ ਕਰਦੇ ਹੀ ਨੇ ਕਿ ਮਾਈਨੋਰਟੀਜ਼ ਨਾਲ ਕੀ ਹੋ ਰਿਹਾ ਐਂਡ ਹੀਅਰ ਵਾਟ ਇਟ ਇਜ਼। ਸੋ ਮੈਂ ਸਮਝਦਾ ਵੀ ਇਹ ਚੰਗੀ ਗੱਲ ਹੈ ਕਿ ਅਸੀਂ ਆਪਣੀ ਗੱਲ ਇਸ ਤਰ੍ਹਾਂ ਹੀ 1 to 1 ਅੱਗੇ ਕਰਦੇ ਹਾਂ। ਸੋ ਅਸੀਂ ਉਹਨਾਂ ਦੀ ਵੱਲੋਂ ਲਿਖੀ ਗਈ ਜਿਹੜੀ ਗਲਤੀ ਦੀ ਸੁਧਾਈ ਵੀ ਕੀਤੀ ਹੈ। ਔਰ ਮੈਨੂੰ ਨਹੀਂ ਸੀ ਪਤਾ ਕਿ ਵੀ ਜਿਸ ਬੀਬੀ ਦਾ ਇਹ ਲੇਖ ਹੈ ਉਹ ਆਲਰੇਡੀ ਇੰਨੀ ਹਾਈ ਸਟੇਚਰਡ ਇੰਟਰਨੈਸ਼ਨਲ ਪਰਸਨੈਲਿਟੀ ਹੈ। ਹਾਲਾਂਕਿ ਕਿਉਂਕਿ ਬੰਗਾਲੀ ਵੈਸੇ ਹੀ ਇੰਟੈਲੈਕਟ ਦੇ ਫੀਲਡ ਦੇ ਮਾਹਰ ਨੇ, ਬਹੁਤ ਸਾਰੇ ਆਰਟੀਕਲ ਘੋਸ਼ ਹੋਣ, ਰੇ ਹੋਣ, ਚੈਟਰਜੀ, ਬੈਨਰਜੀ ਇੰਟਰਨੈਸ਼ਨਲ ਲੈਵਲ 'ਤੇ, ਔਰ ਇਹਨਾਂ 'ਚੋਂ ਹੀ ਬਹੁਤ ਸਾਰੇ ਜਿਹੜੇ ਨੇ ਖੱਬੇ ਪੱਖੀ ਵੀ ਨੇ, ਪਰ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੇ ਵਿੱਚ ਕਰੇਜ ਵੀ ਹੈ ਔਰ ਇੰਟੈਲੈਕਚੁਅਲ ਵੀ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਬੀਬੀ ਨੇ ਜੇ ਦਿੱਲੀ 'ਚ ਬੈਠੀ ਹੈ, ਹਾਲਾਂਕਿ ਮੈਂ ਰਿਸਰਚ ਨਹੀਂ ਸੀ ਕੀਤਾ ਇਸ ਬਾਰੇ, ਮੈਂ ਕੁਇਕਲੀ ਉਦੋਂ ਪਿਕ ਕੀਤਾ ਆਰਟੀਕਲ, ਮੈਂ ਸਮਝਿਆ ਵੀ ਸ਼ਾਇਦ ਕੋਈ ਫੋਰਨ ਬੇਸਡ, ਇਹ ਤਾਂ ਮੈਨੂੰ ਪਤਾ ਲੱਗ ਗਿਆ ਵੀ ਘੋਸ਼ ਹੈ, ਬੰਗਾਲੀ ਹੈ, ਬਟ ਫਸਟ ਨੇਮ ਜਿਹੜਾ ਹੈ ਉਹ ਆਈ ਕੁਡਨਟ ਫਿਗਰ ਆਊਟ ਕਿ ਵੀ ਇਹ ਮੇਲ ਨਾਂ ਨਹੀਂ ਹੈ, ਫੀਮੇਲ ਹੈ। ਲੇਕਿਨ ਇਸ ਗੱਲ ਤੋਂ ਬਾਅਦ ਮੇਰਾ ਹੋਰ ਵੀ ਇਸ ਬੀਬੀ ਦੇ ਲਈ ਜਿਹੜਾ ਹੈ ਉਹ ਇੱਜ਼ਤ ਵੱਧਦੀ ਹੈ ਕਿ ਦਿੱਲੀ 'ਚ ਬੈਠ ਕੇ ਜਦੋਂ ਕੋਈ ਇੰਨੀ ਦਲੇਰੀ ਦੇ ਨਾਲ, ਪਤਾ ਹੈ ਵੀ ਇਹਨੇ ਆ ਕੇ ਕੀ ਕਰਨਾ। ਹੁਣ ਜੋ ਹਾਲ ਅਰਵਿੰਦ ਕੇਜਰੀਵਾਲ ਦਾ ਕੀਤਾ ਹੈ ਇੱਕ ਵੱਖਰੀ ਗੱਲ ਹੈ, ਇੱਕ ਵੱਖਰਾ ਟੌਪਿਕ ਹੈ, ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਸ ਦੇ ਲਈ ਬਹੁਤ ਹੌਸਲਾ ਚਾਹੀਦਾ ਹੈ
ਉੱਥੇ ਬਹਿ ਕੇ ਗੱਲ ਕਰਨ ਲਈ। ਜੀ ਸੋ ਇਹਨਾਂ ਦਾ ਵੀਰ ਕੁਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਆਸਟ੍ਰੇਲੀਆ ਤੋਂ ਵੀਰ ਹੈਰੀ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅਰਵਿੰਦ ਕੇਜਰੀਵਾਲ ਆਪਣੇ ਵਚਨਾਂ ਦਾ ਪੱਕਾ ਇਨਸਾਨ ਹੈ। ਉਸਨੇ ਭਾਰਤੀ ਲੋਕਾਂ ਨਾਲ ਇਕਰਾਰ ਕੀਤਾ ਸੀ ਕਿ ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੂੰ ਤਿਹਾੜ ਜੇਲ੍ਹ ਭੇਜ ਕੇ ਰਹੇਗਾ। ਉਸਨੇ ਵਾਅਦਾ ਪੂਰਾ ਕਰ ਵਿਖਾਇਆ ਹੈ। ਹਾ ਡਾਕਟਰ ਸਾਹਿਬ, ਜਿਸ ਤਰ੍ਹਾਂ ਕੇਜਰੀਵਾਲ ਨੇ ਲੋਕਾਂ ਦੇ ਪੈਸੇ ਨਾਲ ਦਿੱਲੀ 'ਚ ਚੋਣਾਂ ਜਿੱਤ ਕੇ ਅਤੇ ਫਿਰ ਆਪਣੀ ਜਿੱਦ ਕਰਕੇ ਅਸਤੀਫਾ ਦੇ ਦਿੱਤਾ ਅਤੇ ਲੋਕਾਂ ਨਾਲ ਧੋਖਾ ਕੀਤਾ, ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਆਪਣੀ ਜਾਨ ਤੇ ਖੇਲ ਕੇ ਆਮ ਪਾਰਟੀ ਨੂੰ ਵੋਟਾਂ ਪਾਈਆਂ, ਉਹਨਾਂ ਲਈ ਵਲੰਟੀਅਰ ਕੰਮ ਕੀਤਾ। ਹੁਣ ਉਹ ਲੋਕਾਂ ਦਾ ਸ਼ੁਕਰੀਆ ਅਦਾ ਕਰਨ ਦੀ ਬਜਾਏ ਪੰਜਾਬ ਦਾ ਦੌਰਾ ਪੋਸਟਪੋਨ ਕਰਕੇ ਜੇਲ੍ਹ 'ਚ ਬੈਠ ਕੇ ਇੱਕ ਹੋਰ ਪੋਲੀਟੀਕਲ ਸਟੰਟ ਕਰ ਰਿਹਾ ਹੈ। ਮੇਰੇ ਮੁਤਾਬਕ ਉਹ ਪੰਜਾਬ ਤੋਂ ਵੀ ਪਕੌੜਾ ਹੋ ਗਿਆ ਹੈ। ਆਪ ਜੀ ਦੇ ਇਸ ਬਾਰੇ ਕੀ ਵਿਚਾਰ ਹਨ? ਜੀ ਡਾਕਟਰ ਸਾਹਿਬ। ਵੀਰ ਹੈਰੀ ਸਿੰਘ ਜੀ ਦਾ ਬਹੁਤ ਧੰਨਵਾਦ। ਉਹਨਾਂ ਨੇ ਆਸਟ੍ਰੇਲੀਆ ਤੋਂ ਸਾਨੂੰ ਲਿਖਿਆ। ਉਹਨਾਂ ਦੀ ਲਿਖਤ ਨਾਲ ਮੈਂ ਸਹਿਮਤ ਨਹੀਂ ਹਾਂ ਜੀ। ਹਾਲਾਂਕਿ ਅਸੀਂ ਕੋਈ ਕੇਜਰੀਵਾਲ ਨੂੰ ਕਦੇ ਹਮਾਇਤ ਨਹੀਂ ਦਿੱਤੀ ਆਮ ਆਦਮੀ ਪਾਰਟੀ ਬਾਰੇ। ਅਸੀਂ ਸਿੱਖ ਨੁਕਤਾ ਨਿਗਾਹ ਤੋਂ ਹਮੇਸ਼ਾ ਵੱਖਰੀ ਗੱਲ ਸੋਚਦੇ ਜੀ। ਪਰ ਮੈਂ ਸਮਝਦਾ ਵੀ ਹੋਰ ਉਸ ਬਾਰੇ ਜੋ ਵੀ ਕਿਹਾ ਜਾਏ, ਅਸੀਂ ਸਿੱਖ ਨੁਕਤਾ ਨਿਗਾਹ ਤੋਂ ਕਹਿੰਦੇ ਹਾਂ ਕਿ ਭਾਈ ਗਾਂਧੀ ਟੋਪੀ, ਮੱਥੇ ਤੇ ਟਿੱਕਾ, ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ, ਵੀ ਉਹ ਤਾਂ ਹਿੰਦੂ ਤੋਂ ਵੀ ਏਜੰਡਾ ਹੈ, ਸਾਡੇ ਨਾਲ ਫਿੱਟ ਨਹੀਂ ਹੁੰਦਾ। ਪਰ ਉਹਨਾਂ ਦਾ ਕੋਈ ਵਿਰੋਧੀ ਵੀ ਉਹਨਾਂ ਦੇ ਉੱਤੇ, ਹਾਲਾਂਕਿ ਉਹਨਾਂ ਨੇ ਜਿਵੇਂ ਬੀਜੇਪੀ ਨੂੰ, ਕਾਂਗਰਸ ਨੂੰ ਚੈਲੰਜ ਕੀਤਾ, ਲੇਕਿਨ ਕੋਈ ਕਰਪਸ਼ਨ ਦਾ ਚਾਰਜ ਨਹੀਂ ਲਾ ਸਕਿਆ। ਇਸੇ ਤਰ੍ਹਾਂ ਡਰਾਮੇਬਾਜ਼ੀ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਵੱਡਾ ਹਿੰਦੁਸਤਾਨ ਦਾ ਡਰਾਮੇਬਾਜ਼ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਗਿਆ ਜਾ ਕੇ। ਉਸ ਤੋਂ ਵੱਡਾ ਡਰਾਮਾ ਕੌਣ ਹੈ? ਚਾਹ ਵੇਚਣ ਵਾਲਾ, ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ, ਤੇ ਕਿਵੇਂ ਡਰਾਮੇਬਾਜ਼ੀਆਂ ਦਾ ਔਰ ਦੂਸਰਿਆਂ ਦਾ ਸਹਾਰਾ ਲੈ ਕੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਪਹੁੰਚ ਗਿਆ। ਜੀ। ਮੈਂ ਸਮਝਦਾ ਵੀ ਕੇਜਰੀਵਾਲ ਨੇ, ਬੇਸ਼ੱਕ ਉਹਨੇ ਖੁਦ ਵੀ ਕਿਹਾ ਜੀ ਮੈਂ ਗਲਤੀ ਕੀਤੀ, ਲੋਕਾਂ ਤੋਂ ਮਾਫੀ ਮੰਗਦਾ ਹੈ, ਦਿੱਲੀ ਦੇ ਲੋਕਾਂ ਤੋਂ, ਕਿ 49 ਦਿਨ ਬਾਅਦ ਅਸਤੀਫਾ ਦੇ ਦਿੱਤਾ। ਪਰ ਮੈਨੂੰ ਇਹ ਲੱਗਦਾ ਵੀ ਈਵਨ ਕੇਜਰੀਵਾਲ ਜੇ ਮਾਫੀ ਨਾ ਮੰਗਦਾ ਤੇ ਉਹਦਾ ਰੁਤਬਾ ਜ਼ਿਆਦਾ ਉੱਚਾ ਰਹਿੰਦਾ। ਇਹ ਇਸ਼ੂ ਇਵੇਂ ਹੀ ਹੈ। ਕਈ ਵਾਰ ਜਿਵੇਂ ਬਹੁਤ ਸਾਰੇ ਸਾਡੇ ਜਿਹੜੇ ਨੇ, ਉਹ ਸਰ ਸਿਮਰਜੀਤ ਸਿੰਘ ਮਾਨ ਜਦੋਂ 1999 'ਚ ਮੈਂਬਰ ਪਾਰਲੀਮੈਂਟ ਬਣੇ ਤੇ ਉਹਨਾਂ ਨੇ ਕਿਰਪਾਨ ਦੇ ਇਸ਼ੂ ਦੇ ਉੱਤੇ ਪਾਰਲੀਮੈਂਟ 'ਚ ਜਾਣ ਤੋਂ ਨਾ ਕੀਤੀ ਕਿ ਵੀ ਮੈਨੂੰ ਤੁਹਾਡਾ ਸੰਵਿਧਾਨ ਹੱਕ ਦਿੰਦਾ ਕਿਰਪਾਨ ਰੱਖਣ ਦਾ, ਵੇਅਰ ਕਰਨ ਦਾ ਔਰ ਕੀਪ ਕਰਨ ਦਾ, ਔਰ ਇਸ ਲਈ ਮੈਂ ਇਹ ਪਾਰਟੀ ਦਾ ਲੀਡਰ ਹੈ। ਤੇ ਉਹਨਾਂ ਨੇ ਕਿਹਾ ਜੀ ਨਹੀਂ, ਇਹ ਤੁਸੀਂ ਕਿਰਪਾਨ ਨਹੀਂ ਲਿਜਾ ਸਕਦੇ। ਉਹਨਾਂ ਨੇ ਕਿਹਾ ਜੀ ਜਾਂ ਤੁਸੀਂ ਸੰਵਿਧਾਨ 'ਚ ਬਦਲੋ, ਜੇ ਤੁਸੀਂ ਹੱਕ ਮੈਨੂੰ ਦਿੱਤਾ ਹੈ। ਸੋ ਉਹਨਾਂ ਨੇ ਸਹੁੰ ਨਹੀਂ ਸੀ ਚੁੱਕੀ। ਸੋ ਅੱਜ ਤੱਕ ਵੀ ਕਈ ਵਾਰੀ ਇਹ ਹੁੰਦਾ ਹੈ ਕਿ ਜੀ ਉਹ ਸਹੁੰ ਕਿਉਂ ਨਹੀਂ ਚੁੱਕੀ, ਅੰਦਰ ਚਲੇ ਜਾਂਦੇ, ਦੂਜਾ ਹੁੰਦਾ। ਮੈਂ ਇਹ ਸਮਝਦਾ ਵੀ ਕਈ ਵਾਰ, ਹਾਲਾਂਕਿ ਮੈਂ ਇਸ ਮਾਮਲੇ 'ਚ ਮਾਈਨੋਰਟੀ 'ਚ ਹੋਵਾਂਗਾ ਜਿਹੜਾ ਕਿ ਇਸ ਲਾਈਨ ਨੂੰ ਸਪੋਰਟ ਕਰਦਾ ਹੈ, ਅੱਜ ਵੀ ਮੈਂ ਸਮਝਦਾ ਵੀ ਉਹਨਾਂ ਨੇ ਜੋ ਸੰਵਿਧਾਨਕ ਹੌਲੋਨੈਸ ਸੀ ਉਹ ਸ਼ੋਅ ਕੀਤੀ ਕਿ ਬਈ ਜੇ ਤੁਸੀਂ ਜੋ ਦਿੱਤਾ ਹੈ ਉਹ ਦੇਣ ਨੂੰ ਤਿਆਰ ਨਹੀਂ, ਅੱਗੋਂ ਕੀ ਮਿਲੇਗਾ। ਸੋ ਉਹਨਾਂ ਦਾ ਸਿਧਾਂਤਕ ਸਟੈਂਡ ਠੀਕ ਸੀ, ਭਾਵੇਂ ਪੋਲੀਟੀਕਲੀ ਕਿਸੇ ਨੂੰ ਲੱਗਾ ਹੋਏ ਜਾਂ ਅੱਜ ਵੀ ਲੱਗਦਾ ਹੋਏ ਕਿ ਉਹ ਗਲਤ ਹੈ। ਮੈਂ ਸਮਝਦਾ ਵੀ ਕੇਜਰੀਵਾਲ ਨੇ ਇਹ ਕਿਹਾ ਸੀ ਕਿ ਵੀ ਅਸੀਂ ਆਹ ਜਿਹੜਾ ਲੋਕਪਾਲ ਬਿੱਲ ਲਿਆਵਾਂਗੇ ਅਸੈਂਬਲੀ ਦੇ ਵਿੱਚ, ਉਹਦੀ ਪਾਰਟੀ ਕੋਲ ਆਪਣੀ ਮੈਜੋਰਟੀ ਨਹੀਂ ਸੀ, ਕਾਂਗਰਸ ਪਾਰਟੀ ਨੇ ਬਾਹਰੋਂ ਸਪੋਰਟ ਕੀਤੀ ਸੀ। ਪਰ ਜਦੋਂ ਇਹ ਇਸ਼ੂ ਆਇਆ, ਕਾਂਗਰਸ ਤੇ ਬੀਜੇਪੀ ਦੋਨੋਂ ਇਕੱਠੀਆਂ ਹੋ ਗਈਆਂ ਔਰ ਨਤੀਜੇ ਦੇ ਤੌਰ ਤੇ ਜਾਂ ਤਾਂ ਉਹ ਆਪਣੇ ਇਸ਼ੂ ਤੋਂ ਵਾਪਸ ਹਟ ਜਾਂਦਾ। ਔਰ ਮੈਂ ਸਮਝਦਾ ਵੀ ਜੇ, ਮੈਨੂੰ ਨਹੀਂ ਪਤਾ ਇਹ ਕਿੰਨਾ ਸਾਹ ਰੱਖ ਸਕੇਗਾ ਲੌਂਗ ਟਰਮ ਕੇਜਰੀਵਾਲ, ਪਰ ਉਹਦਾ ਜਿਹੜਾ ਫੈਸਲਾ ਸੀ ਉਹ ਸਿਧਾਂਤਕ ਸੀ। ਬੇਸ਼ੱਕ ਵਕਤੀ ਤੌਰ ਤੇ 3-4 ਸੀਟਾਂ ਦਿੱਲੀ 'ਚੋਂ ਵੀ ਮਿਲ ਜਾਂਦੀਆਂ, ਪਰ ਜਿਹੜੀ ਪੋਲੀਟੀਕਲ ਪੋਜੀਸ਼ਨ ਉਹਨੇ ਲਈ ਸੀ ਔਰ ਜਿਹੜਾ ਉਹਦਾ ਇਹ ਕਹਿਣਾ ਸੀ ਕਿ ਬੀਜੇਪੀ ਕਾਂਗਰਸ ਰਲੇ ਹੋਏ ਨੇ ਔਰ ਇਹ ਦੇਖੋ ਸਭ ਮਾਮਲਿਆਂ ਦੇ ਵਿੱਚ ਰਲ ਕੇ ਚੱਲਦੇ ਨੇ, ਉਹਨੇ ਸਾਬਤ ਵੀ ਕਰ ਦਿੱਤਾ। ਇਹ ਵੱਖਰੀ ਗੱਲ ਹੈ ਵੀ ਮੋਦੀ ਦੀ ਡਰਾਮੇਬਾਜ਼ੀ ਹੋਰ ਤਰ੍ਹਾਂ ਦੇ ਨਾਲ, ਜਾਂ RSS ਦਾ ਲੱਖਾਂ ਵਲੰਟੀਅਰਸ ਨੇ ਕਿਵੇਂ ਹੁਣ ਆ ਰਿਹਾ, ਉਹਨਾਂ ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਨਾਲ ਟੈਂਪਰ ਕੀਤਾ, ਕੀ ਝੂਠੀ ਜਿਹੀ ਵੇਵ ਚਲਾ ਕੇ ਉਹਨੂੰ ਕਿਵੇਂ ਉਹਨਾਂ ਨੇ ਪ੍ਰਭਾਵਿਤ ਕੀਤਾ ਲੋਕਾਂ ਨੂੰ, ਉਹ ਇੱਕ ਵੱਖਰਾ ਵਿਸ਼ਾ। ਔਰ ਇਹੀ ਗੱਲ ਉਹਨਾਂ ਦੀ ਪੰਜਾਬ ਦੇ ਵੋਟਰਾਂ ਬਾਰੇ ਕਹਿਣ ਤੋਂ ਹੈ ਕਿ ਵੀ ਉਹਨਾਂ ਨੇ ਕੀਤਾ ਤੇ ਉਹ ਥੈਂਕ ਯੂ ਲਈ ਨਹੀਂ ਆਏ। ਮੈਂ ਸਮਝਦਾ ਵੀ ਕੋਈ ਗੱਲ ਨਹੀਂ ਹੈ। ਆਉਣ ਵਾਲੇ ਪੀਰੀਅਡ 'ਚ ਕਿਸ ਹੱਦ ਤੱਕ ਪੰਜਾਬ ਦੀਆਂ ਮੰਗਾਂ ਬਾਰੇ ਜਿਹੜੇ 4 ਮੈਂਬਰ ਪਾਰਲੀਮੈਂਟ ਬਣੇ ਨੇ ਉਹ ਸਟੈਂਡ ਲੈਣਗੇ, ਕੇਜਰੀਵਾਲ ਦੀ ਕੀ ਪੋਜੀਸ਼ਨ ਹੋਏਗੀ, ਇਹ ਤਾਂ ਉਹਨਾਂ ਦੀ ਕਾਰਗੁਜ਼ਾਰੀ ਦੱਸੇਗੀ। ਪਰ ਮੈਂ ਸਮਝਦਾ ਵੀ ਉਹਨੂੰ ਜੇਲ੍ਹ ਭੇਜ ਕੇ, ਉਹਨਾਂ ਦੀ ਜੇਲ੍ਹ ਜਾਣ ਦਾ ਵੀ ਇਹ ਹੈ ਵੀ ਕੋਈ ਕੇਸ ਉਹਨੇ ਕੁਝ ਸਮਾਂ ਪਹਿਲਾਂ 11-12 ਲੀਡਰਾਂ ਦੇ ਨਾਂ ਲਏ ਸੀ ਕਿ ਜੀ ਇਹ ਕਰਪਟ ਨੇ। ਉਹਨਾਂ ਦੇ ਵਿੱਚ ਸਾਬਕਾ ਬੀਜੇਪੀ ਦਾ ਪ੍ਰੈਜ਼ੀਡੈਂਟ ਗਡਕਰੀ ਵੀ ਸ਼ਾਮਲ ਹੈ। ਉਸ ਮੁੱਦੇ ਦੇ ਉੱਤੇ ਉਹ ਕੇਸ ਚੱਲ ਰਿਹਾ ਹੈ ਅਦਾਲਤ ਦੇ ਵਿੱਚ ਔਰ ਜਦੋਂ ਤਰੀਕ ਤੇ ਪੇਸ਼ ਹੁੰਦੇ ਹੋ ਤੁਸੀਂ ਆਪਣੀ ਜ਼ਮਾਨਤ ਦੇ ਉੱਤੇ ਹੀ, ਉਹਨੂੰ ਜ਼ਾਤੀ ਮੁਚਲਕਾ ਕਹਿੰਦੇ ਨੇ, ਤੁਸੀਂ ਅਗਲੀ ਤਰੀਕ ਦੇ ਉੱਤੇ ਤੁਸੀਂ ਫਿਰ ਪੇਸ਼ ਹੋਣ ਦੇ ਲਈ ਤਰੀਕ ਲੈ ਲੈਂਦੇ ਹੋ।
ਤੇ ਉਹ ਜਦੋਂ ਹੋਇਆ ਤਾਂ ਉਹਨਾਂ ਨੇ ਕਿਹਾ ਜੀ ਨਹੀਂ, ਜੱਜ ਨੇ ਇਨਸਿਸਟ ਕੀਤਾ ਨਹੀਂ ਜੀ ਤੁਸੀਂ 10,000 ਰੁਪਈਆ ਕਿ ਕਿੰਨਾ ਇਹ ਕੈਸ਼ ਤੁਸੀਂ ਦਿਓ। ਉਹਨੇ ਕਿਹਾ ਜੀ ਨਹੀਂ, ਮੈਂ ਇਹ ਨਹੀਂ ਮੰਨਦਾ, ਅਸੀਂ ਪਹਿਲਾਂ ਹੀ ਇਹ ਫੈਸਲਾ ਪਾਰਟੀ ਨੇ ਕੀਤਾ ਹੋਇਆ। ਉਹਨੇ ਜੇਲ੍ਹ ਭੇਜ ਦਿੱਤਾ ਜੁਡੀਸ਼ੀਅਲ ਕਸਟਡੀ ਦੇ ਵਿੱਚ। ਸੋ ਮੈਂ ਸਮਝਦਾ ਵੀ ਉਹਦੇ 'ਚ ਕੋਈ ਇਹ ਡਰਾਮਾ ਨਹੀਂ ਹੈ ਜਾਂ ਸਟੰਟ ਨਹੀਂ ਹੈ, ਇੱਕ ਉਹਨਾਂ ਦਾ ਸਟੈਂਡ ਹੈ ਪਾਰਟੀ ਦਾ। ਵੈਦਰ ਇਹਦੇ ਬਾਰੇ ਤਾਂ ਦੋ ਰਾਵਾਂ ਹੋ ਸਕਦੀਆਂ ਕਿ ਵੀ ਇੰਨੀ ਕੁ ਗੱਲ ਨੂੰ ਇੰਨਾ ਇਸ਼ੂ ਬਣਾਉਣਾ ਠੀਕ ਹੈ ਜਾਂ ਨਹੀਂ ਹੈ, ਪਰ ਮੈਂ ਸਮਝਦਾ ਵੀ ਇਹਦੇ 'ਚੋਂ ਹੀ ਉਹਦੀ ਸਟਰੈਂਥ ਵੀ ਨਿਕਲੀ ਹੈ। ਔਰ ਕੇਜਰੀਵਾਲ ਕੋ ਉੱਤੋਂ ਤਾਂ ਆਇਆ ਨਹੀਂ ਹੈ ਜੀ, ਨਹੀਂ ਉਸਨੇ ਧਰਨਿਆਂ ਦੇ ਨਾਲ, ਚੈਲੰਜ ਦੇ ਨਾਲ, ਦੂਸਰਿਆਂ ਦੇ ਨਾਲ। ਹਾਂ, ਇਹਦਾ ਡਾਊਨ ਸਾਈਡ ਇਹ ਹੈ ਕਿ ਬੀਜੇਪੀ ਨੇ ਹੁਣ ਜੁਡੀਸ਼ਰੀ ਨੂੰ, ਕੋਈ ਮੋਦੀ ਨੇ ਡਾਇਰੈਕਟ ਫੋਨ ਤਾਂ ਨਹੀਂ ਕੀਤਾ, ਲੇਕਿਨ ਇਹ ਇੱਕ ਮਾਹੌਲ ਦੱਸ ਰਿਹਾ ਹੈ ਕਿ ਉਹੀ ਜੁਡੀਸ਼ਰੀ, ਉਹੀ ਮੀਡੀਆ ਜਿਹੜਾ ਕਿਸ ਕਦਰ ਜਿਹੜਾ ਉਹ ਕੇਜਰੀਵਾਲ ਦਾ ਸਮਰਥਕ ਸੀ, ਕਰਪਸ਼ਨ ਦੇ ਖਿਲਾਫ ਸੀ, ਔਰ ਦੂਸਰਾ ਇਹਨਾਂ ਨੂੰ ਹਾਈਲਾਈਟ ਕਰਦਾ ਸੀ। ਅੰਨਾ ਹਜ਼ਾਰੇ ਹੋਏ ਜਾਂ ਕੇਜਰੀਵਾਲ ਹੋਏ, ਇੱਕ ਸਟੇਜ ਤੇ ਈਵਨ ਆਮ ਆਦਮੀ ਪਾਰਟੀ ਦੇ ਇਨਸਾਈਡਰ ਨੇ ਕਿਹਾ ਸੀ ਕਿ ਜਿਹੜੇ 25% ਸਪੋਰਟਰ ਨੇ ਕੇਜਰੀਵਾਲ ਦੇ, ਉਹ RSS ਦੇ ਬੰਦੇ ਨੇ। ਸੋ ਉਦੋਂ ਉਹਨਾਂ ਨੂੰ ਸੂਟ ਕਰਦਾ ਸੀ ਵੀ ਕੇਜਰੀਵਾਲ ਅੱਗੇ ਲੱਗਾ, ਕਾਂਗਰਸ ਬਦਨਾਮ ਹੋ ਰਹੀ ਹੈ, ਸਕੈਂਡਲਾਂ ਦੇ ਨਿਕਲ ਰਹੇ ਨੇ। ਪਰ ਅੱਜ ਜਿਸ ਤਰੀਕੇ ਨਾਲ ਇੱਕ ਜੱਜ ਨੇ ਬਿਲਕੁਲ ਬੇਸਲੈਸ ਤਰੀਕੇ ਦੇ ਥੱਲੇ, ਜਿਹੜਾ ਜ਼ਾਤੀ ਮੁਚਲਕੇ ਤੇ ਛੱਡਿਆ ਜਾ ਸਕਦਾ ਸੀ, ਉਹਨੂੰ ਜੇਲ੍ਹ ਭੇਜਿਆ, ਇਹ ਬੀਜੇਪੀ ਦਾ ਇਨਫਲੂਐਂਸ ਦੱਸ ਰਿਹਾ ਕਿ ਜੁਡੀਸ਼ਰੀ ਤੇ ਵੀ ਕੀ ਹੈ। ਔਰ ਮੈਸੇਜ ਉਹਨਾਂ ਨੇ ਹੁਣ ਇਹੀ ਦਿੱਤਾ ਆਉਣ ਵਾਲੇ ਸਮੇਂ 'ਚ ਕਿ ਵੀ ਖਬਰਦਾਰ ਹੋ ਜਾਓ, ਹੁਣ ਕੁੱਟ ਪਏਗੀ। ਹੁਣ ਇਹ ਨਹੀਂ ਹੈ ਕਿ ਵੀ ਜੇ ਕੇਜਰੀਵਾਲ ਵਾਲੇ ਨੂੰ ਪ੍ਰੋਟੈਸਟ ਵੀ ਕਰਨਗੇ, ਇਹ ਪਹਿਲੀ ਸਰਕਾਰ ਵਾਲੀ ਗੱਲ ਨਹੀਂ ਹੋਏਗੀ, ਇਹ ਬਹੁਤ ਜ਼ੁਲਮ ਕਰਨਗੇ। ਇਕੱਲੇ ਉਹਦੇ ਤੇ ਹੀ ਨਹੀਂ ਕਿ ਕੋਈ ਵੀ ਜਿਹੜੇ ਰਾਈਵਲ ਨੇ, ਮੋਦੀ ਨੇ ਤਾਂ ਗੁਜਰਾਤ ਦੇ ਵਿੱਚ ਵਰਕਰਾਂ ਨੂੰ ਕਦੇ ਸਟ੍ਰਾਈਕ ਨਹੀਂ ਕਰਨ ਦਿੱਤੀ, ਯੂਨੀਅਨਾਂ ਖਤਮ ਕਰ ਦਿੱਤੀਆਂ, ਉਹਨਾਂ ਨੂੰ ਸਾਰਾ ਉਹਨਾਂ ਦਾ ਥੱਲਾ ਲਾ ਦਿੱਤਾ। ਸੋ ਇਹ ਇੱਕ ਰਿਪਰੈਸਿਵ ਰਜੀਮ ਦਾ ਪਹਿਲਾ ਸਿੰਪਟਮ ਹੈ ਕਿ ਕੇਜਰੀਵਾਲ ਨੂੰ ਜੁਡੀਸ਼ਰੀ ਨੇ ਹੀ ਜਿਹੜਾ ਉਹ ਜੇਲ੍ਹ ਭਜਵਾ ਦਿੱਤਾ ਹੈ। ਸੋ ਇਹ ਦੱਸ ਰਿਹਾ ਵੀ ਆਉਣ ਵਾਲੇ ਦਿਨਾਂ ਦੀ ਤਸਵੀਰ ਕੀ ਹੋਵੇਗੀ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।